ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब थोड़ा निग्घा स्वागत है प्रोग्राम सच्चो सच विच। बहुत शुक्रिया जी डॉक्टर साहब अज 22 जनवरी 2018 10 माघ नानक शाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, जादू बॉक्स, शावा, फेसबुक, ग्लोबल स्ट्रीपिंग दी ऐप रही, TV84 दी ऐप रही ऑनलाइन स्ट्रीमिंग एंड IP बॉक्स ते तुसी TV84 ਨੂੰ देख सकते हो। व्यूअर्स, जे तुसी TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਜਿਸ ਤਰ੍ਹਾਂ ਕਿ ਅੱਜ ਆਪਾਂ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਤੇ ਅਸੀਂ ਚਾਹਾਂਗੇ ਕਿ ਤੁਸੀਂ ਜੋ ਅੱਜ ਦਾ ਪਹਿਲਾ ਇਸ਼ੂ ਹੈਗਾ ਉਸ ਨਾਲ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਤੁਸੀਂ ਅੱਜ ਵੀਕਐਂਡ ਪੁੱਛਣਾ ਹੀ ਭੁੱਲ ਗਏ। ਓ ਸੌਰੀ ਡਾਕਟਰ ਸਾਹਿਬ, ਹਾਂਜੀ ਵੀਕਐਂਡ ਪਹਿਲਾਂ ਦੱਸ ਦਿਓ। ਮਤਲਬ ਤੁਸੀਂ ਅੱਜ ਵੀ ਛੁੱਟੀ ਦੇ ਮੂਡ 'ਚ ਹੋ? ਨਹੀਂ ਜੀ। ਵੀਕਐਂਡ ਕੋਈ ਖਾਸ ਐਕਟੀਵਿਟੀ ਤਾਂ ਨਹੀਂ ਸੀ, ਪਰ ਮੈਂ ਇਹ ਨੋਟਿਸ ਜ਼ਰੂਰ ਲੈਣਾ ਚਾਹੁੰਦਾ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਜੀ ਕਿ ਸੈਚਰਡੇ ਸ਼ਾਮ 6 ਵਜੇ ਪਾਕਿਸਤਾਨ ਅਮਰੀਕਨ ਕਮਿਊਨਿਟੀ ਕੌਂਸਲ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਮ ਪ੍ਰੈਸ ਕਾਨਫਰੰਸ ਉਹਨਾਂ ਨੇ ਜੈਕਸਨ ਹਾਈਟਸ ਦੇ ਇੱਕ ਰੈਸਟੋਰੈਂਟ 'ਚ ਰੱਖੀ ਹੋਈ ਸੀ ਜੀ। ਔਰ ਜਿਵੇਂ ਇੰਡੀਅਨ ਗਵਰਨਮੈਂਟ ਨੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦਿਆਂ ਫਰੀ ਬਲੋਚਿਸਤਾਨ ਔਰ ਫਰੀ ਕਸ਼ਮੀਰ ਤੇ ਇਸ ਕਿਸਮ ਦੇ ਜਿਹੜੇ ਨੇ ਉਹ ਸ਼ੁਰੂ ਕੀਤੇ ਹੋਏ ਨੇ ਢਕੌਂਸਲੇ, ਔਰ ਉਹਦੇ 'ਚ ਲੰਡਨ ਦੇ ਵਿੱਚ ਵੀ, ਨਿਊਯਾਰਕ 'ਚ ਵੀ ਔਰ ਹੋਰ ਵੀ ਯੂਰਪ ਦੇ ਇੱਕ ਦੋ ਸ਼ਹਿਰਾਂ 'ਚ ਵੀ ਖਬਰਾਂ ਸਨ ਕਿ ਉਹਨਾਂ ਨੇ ਆਪਣੇ ਜਿਹੜੇ ਟਾਊਟ ਕਿਸਮ ਦੇ ਲੋਕ ਨੇ ਉਹਨਾਂ ਤੋਂ ਵੱਡੇ ਵੱਡੇ ਪਲੈਕੈਟ ਔਰ ਦੂਸਰੇ ਐਡਵਰਟਾਈਜ਼ਮੈਂਟ ਬਿਲ ਬੋਰਡ ਬਣਾ ਕੇ ਕੋਈ ਵੱਡੀਆਂ ਸਟਰੀਟਸ 'ਤੇ ਵੀ ਲਾਏ ਨੇ, ਟੈਕਸੀਆਂ 'ਤੇ ਵੀ ਲਾਏ ਨੇ। ਸੋ ਉਹਨੂੰ ਕਾਊਂਟਰ ਕਰਨ ਦੇ ਲਈ ਜ਼ਾਹਰ ਹੈ ਕਿ ਜਿਹੜੇ ਕੰਸਰਨਡ ਕਸ਼ਮੀਰ ਦੀ ਲਹਿਰ ਦੇ ਨਾਲ ਜੁੜੇ ਹੋਏ ਪਾਕਿਸਤਾਨੀ ਭਰਾ ਔਰ ਸਿੱਖ ਕੌਮ ਜਿਹੜੀ ਖਾਲਿਸਤਾਨ ਦੇ ਵਿੱਚ ਸਮਝਦੀ ਹੈ ਕਿ ਉਸ ਤੋਂ ਬਿਨਾਂ ਸਾਡੇ ਕੋਲ ਕੋਈ ਚੋਇਸ ਨਹੀਂ ਹੈ ਜੀ। ਇਸੇ ਤਰ੍ਹਾਂ ਅਸਾਮ ਔਰ ਨਾਗਾਲੈਂਡ ਦੀਆਂ ਮੂਵਮੈਂਟਸ ਵੀ ਨੇ, ਭਾਵੇਂ ਅਸਾਮ 'ਚ ਤਾਂ BJP ਨੇ ਕੰਟਰੋਲ ਕਰ ਲਿਆ, ਆਪਣੀ ਸਰਕਾਰ ਵੀ ਬਣਾ ਲਈ, ਪਰ ਨਾਗਾਲੈਂਡ 'ਚ ਪਿਛਲੇ 15-16 ਸਾਲ ਤੋਂ ਗੱਲਬਾਤ ਦੇ ਬਹਾਨੇ ਉਹਨੂੰ ਲਟਕਾਇਆ ਹੋਇਆ ਜੀ। ਸੋ ਇਸ 'ਚ ਮੈਂ ਸ਼ਮੂਲੀਅਤ ਨਹੀਂ ਕਰ ਸਕਿਆ। ਡਾਕਟਰ ਰਣਜੀਤ ਸਿੰਘ ਹੋਰਾਂ ਨੇ ਜਿਹੜੀ ਹੈ ਸਿੱਖ ਡੈਲੀਗੇਸ਼ਨ ਦੀ ਨੁਮਾਇੰਦਗੀ ਕੀਤੀ ਔਰ ਸਾਡੀ ਟੈਕਨੀਕਲ ਟੀਮ ਨੇ ਇਹਨੂੰ ਕਵਰ ਵੀ ਕੀਤਾ ਇਸ ਇਵੈਂਟ ਨੂੰ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਉਸ ਦੀ ਈਦਰ ਬਰੀਫ ਰਿਪੋਰਟ ਜਾਂ ਜਿਵੇਂ ਵੀ ਡੀਟੇਲ ਉਹਨੂੰ ਦੱਸਾਂਗੇ। ਸੋ ਕੁੱਲ ਮਿਲਾ ਕੇ ਜਿਹੜੀ ਹੈ ਇਹਨਾਂ ਦਾ ਮਕਸਦ ਇਹੀ ਹੈ ਕਿ ਵੀ ਓਵਰਸੀਜ਼ ਜਿਹੜੇ ਸਾਊਥ ਏਸ਼ੀਅਨ ਬੈਠੇ ਨੇ, ਅਸੀਂ ਜਿਹੜੀਆਂ ਓਪਰੈਸਡ ਮਾਈਨੋਰਿਟੀਜ਼ ਹੈ ਔਰ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਲੋਕ ਹੈ, ਐਟਲੀਸਟ ਸਾਡਾ ਇੱਕ ਸਾਂਝਾ ਪਲੇਟਫਾਰਮ ਹੋਏ ਜਿੱਥੋਂ ਕਿ ਅਸੀਂ ਆਪਣੀ ਗੱਲ ਵੀ ਦਿਲ ਦੀ ਕਰ ਸਕੀਏ, ਆਜ਼ਾਦੀ ਦੀ ਵੀ, ਔਰ ਖ਼ਾਸ ਤੌਰ 'ਤੇ ਅਮਰੀਕਾ ਜਿਹੜੇ ਫਰੀडम ਲਵਿੰਗ ਲੋਕ ਨੇ ਔਰ ਇਹਨਾਂ ਦੇ ਅਦਾਰੇ ਨੇ ਉਹਨਾਂ ਨੂੰ ਦੱਸ ਸਕੀਏ ਕਿ ਕਿਵੇਂ ਜਿਹੜਾ UN ਦਾ ਮੁੱਢਲਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਜਿਹੜਾ ਕਿ ਗਾਰੰਟੀ ਕਰਦਾ ਹੈ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਸਿਸਟਮ ਨੂੰ ਕਿ ਉਹਦੇ 'ਚ ਉਹਨਾਂ ਨੇ ਕਿਹਦੇ 'ਚ ਰਹਿਣਾ ਹੈ, ਨਹੀਂ ਰਹਿਣਾ, ਆਜ਼ਾਦ ਹੋਣਾ ਹੈ, ਉਹ ਡਿਸਾਈਡ ਕਰ ਸਕਣ। ਉਹਦਾ ਜਿਹੜਾ ਹੈ ਨਾ ਸਿਰਫ ਘਾਣ ਹੋ ਰਿਹਾ ਔਰ ਜਿਸ ਹੱਦ ਤੱਕ ਜਾ ਕੇ ਉੱਥੇ ਪੰਜਾਬ ਦੇ ਵਿੱਚ ਸਿੱਖਾਂ ਦਾ, ਕਸ਼ਮੀਰ 'ਚ ਕਸ਼ਮੀਰੀਆਂ ਦਾ, ਅਸਾਮ ਦੇ ਵਿੱਚ ਅਸਾਮੀਆਂ ਔਰ ਨਾਗਾਲੈਂਡ 'ਚ ਨਾਗਿਆਂ ਦਾ ਘਾਣ ਕੀਤਾ ਗਿਆ, ਪੂਰੀਆਂ ਜਨਰੇਸ਼ਨਸ ਵਾਈਪ ਆਊਟ ਕਰ ਦਿੱਤੀਆਂ ਗਈਆਂ। ਔਰ ਅੱਜ ਵੀ ਡੈਮੋਕ੍ਰੇਸੀ ਦੇ ਨਾਂ ਥੱਲੇ ਇਹ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਇੱਕ ਟੈਰਰਿਸਟ ਰਜੀਮ ਹੈ ਉਹ ਐਗਜ਼ਿਸਟ ਕਰ ਰਿਹਾ। ਸੋ ਅਸੀਂ ਇਸ ਐਫਰਟ ਦੇ ਲਈ ਪਾਕਿਸਤਾਨੀ ਅਮਰੀਕਨ ਕਮਿਊਨਿਟੀ ਕੌਂਸਲ ਨੂੰ ਜਿਹੜਾ ਹੈ ਉਹ ਸ਼ੁਕਰੀਆ ਦਿੰਦੇ ਹਾਂ, ਉਹਨਾਂ ਨੂੰ ਦੀ ਸ਼ਲਾਘਾ ਕਰਦੇ ਹਾਂ। ਦੂਸਰਾ ਜਿਹੜੇ ਅਸੀਂ ਫਰਾਈਡੇ ਦੇ ਦੋਵੇਂ ਸੈਗਮੈਂਟ ਕੀਤੇ ਜਿਨ੍ਹਾਂ ਦੇ ਵਿੱਚ ਇੱਕ ਖਾਸ ਤੌਰ 'ਤੇ ਜਿਹੜਾ ਸਵੀਡਨ ਦੇ ਪ੍ਰੋਫੈਸਰ ਅਸ਼ੋਕ ਨੇ ਲਿਖਿਆ ਸੀ ਕਿ ਕਿਵੇਂ ਹਿੰਦੂਤਵਾਦੀਆਂ ਫੋਰਸਿਸ ਨੇ ਖਾਲਿਸਤਾਨ ਮੂਵਮੈਂਟ ਨੂੰ ਰੀਇਗਨਾਈਟ ਕੀਤਾ ਹੈ। ਇਹਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ, ਪਰਸਨਲ ਕਾਲਸ ਵੀ ਮੈਨੂੰ ਆਈਆਂ ਔਰ ਇਸ ਸੈਗਮੈਂਟ ਦੇ ਉੱਤੇ 28,000 ਤੋਂ ਜ਼ਿਆਦਾ ਵਿਊਅਰਸ, 281 ਕਾਮੈਂਟ, 1.6K
ਲਾਈਕਸ ਔਰ 423 ਸ਼ੇਅਰਸ ਨੇ। ਵੈਰੀ ਗੁੱਡ। ਇਸੇ ਤਰ੍ਹਾਂ ਜਿਹੜਾ ਪਦਮਾਵਤ, ਜਿਹੜੀ ਪਦਮਾਵਤੀ ਫਿਲਮ ਸੀ ਉਹ ਪਦਮਾਵਤ ਬਣਾ ਦਿੱਤੀ ਹੈ। ਲੇਕਿਨ ਇਹਦੇ ਬਾਵਜੂਦ ਜਿਸ ਕਿਸਮ ਦਾ ਮਾਹੌਲ ਖੁਦ ਹੀ ਸਰਕਾਰਾਂ ਨੇ, ਕਿਉਂਕਿ ਬੀਜੇਪੀ ਦੀਆਂ ਜਿਹੜੀਆਂ ਗਵਰਨ 4 ਸਟੇਟਾਂ ਨੇ, ਮੱਧ ਪ੍ਰਦੇਸ਼, ਗੁਜਰਾਤ ਔਰ ਹਰਿਆਣਾ, ਇਸ ਦੇ ਨਾਲ ਜੁੜਿਆ ਹੋਇਆ ਜਿਹੜਾ ਸਾਰਾ ਪਾਰਟ ਸੀ ਉਹਦੇ ਚ, ਔਰ ਰਾਜਸਥਾਨ ਜੀ, ਉਹਨਾਂ ਨੇ ਪਾਬੰਦੀ ਲਾ ਦਿੱਤੀ ਸੀ। ਸੁਪਰੀਮ ਕੋਰਟ ਨੇ ਕਿਹਾ ਦਿਖਾਓ, ਉੱਥੇ ਖੁਦ ਹੀ ਇਹ ਇਸ ਕਿਸਮ ਦਾ ਮਾਹੌਲ ਸਿਰਜ ਰਹੇ ਨੇ। ਔਰ ਅੱਜ ਦੁਬਾਰਾ ਸੁਪਰੀਮ ਕੋਰਟ 'ਚ ਅਪੀਲ ਕੀਤੀ ਗਈ ਹੈ ਸਟੇਟਾਂ ਵੱਲੋਂ ਕਿ ਜੀ ਸਾਡੇ ਵੱਸ ਨਹੀਂ ਹੈ ਲਾ ਐਂਡ ਆਰਡਰ ਦਿਸ ਦੈਟ ਜੀ। ਔਰ ਇਹਨਾਂ ਦੀ ਹਿਸਟਰੀ ਕੀ ਹੈ, ਰਾਜਪੂਤ ਵੂਮੈਨ ਔਰ 150 ਸਾਲ ਕਿਵੇਂ ਜਿਹੜੇ ਰਾਜਪੂਤਾਨੇ ਦੇ ਬਹੁਤ ਸਾਰੇ ਰਾਜਪੂਤ ਰਾਜੇ ਨੇ ਆਪਣੀਆਂ ਧੀਆਂ, ਆਪਣੀਆਂ ਭੈਣਾਂ ਦੇ ਡੋਲੇ ਮੁਗਲ ਹਰਮ ਦੇ ਵਿੱਚ ਭੇਜਦੇ ਰਹੇ। ਹਿਸਟੋਰੀਕਲੀ ਪ੍ਰੋਫੈਸਰ ਕੋਛੜ ਨੇ ਜਿਹੜਾ ਉਹ ਡਿਸਕ੍ਰਾਈਬ ਕੀਤਾ ਸੀ, ਉਸ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਜੀ। ਔਰ 27.2 ਕੇ ਜਿਹੜੇ ਨੇ ਉਹਦੇ ਵਿਊਅਰਸ ਨੇ, 156 ਸ਼ੇਅਰਸ ਨੇ, 80 ਤੋਂ ਜ਼ਿਆਦਾ ਕਮੈਂਟ ਨੇ ਔਰ 868 ਲਾਈਕਸ ਨੇ। ਸੋ ਮੈਂ ਇਹ ਸਮਝਦਾ ਵੀ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਇਹਦੇ ਨਾਲ ਅਸੀਂ ਆਪਣੇ ਆਪ 'ਚ ਵੀ ਤਸੱਲੀ ਮਹਿਸੂਸ ਕਰਦੇ ਹਾਂ। ਪਰ ਇੱਕ ਗੱਲ ਮੈਂ ਜ਼ਰੂਰ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਵੀ ਬਹੁਤ ਸਾਰੇ ਜਿਹੜੇ ਕਮੈਂਟਸ ਹੁੰਦੇ ਨੇ ਜੀ, ਉਹਦੇ ਥੱਲੇ ਉਹਨਾਂ ਨੇ ਜਿਵੇਂ ਖਾਲਿਸਤਾਨ ਜ਼ਿੰਦਾਬਾਦ ਜਾਂ 2020 ਜਾਂ ਦੂਸਰਾ ਚੰਗੀ ਗੱਲ ਹੈ, ਉਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਵੀ ਸਪੋਰਟ ਹੈ। ਪਰ ਮੈਂ ਜ਼ਿਆਦਾ ਐਪਰੀਸ਼ੀਏਟ ਕਰਾਂਗਾ ਕਿ ਜਿਸ ਟੌਪਿਕ ਦੇ ਉੱਤੇ ਗੱਲ ਹੋਈ ਹੈ ਜੇ ਉਸ ਬਾਰੇ ਆਪਣਾ ਆਲੋਚਨਾਤਮਕ ਜਾਂ ਜਿਹਨੂੰ ਅਸੀਂ ਕ੍ਰਿਟੀਕ ਕਹਿੰਦੇ ਹਾਂ ਜਾਂ ਆਪਣੀ ਤਨਕੀਦ ਕਹਿੰਦੇ ਨੇ ਉਹ ਦੇਣ ਕਿ ਵੀ ਉਹਦੇ 'ਚ ਕਿਹੜਾ ਪਾਰਟ ਉਹਨਾਂ ਨੂੰ ਚੰਗਾ ਲੱਗਿਆ, ਕਿਹੜਾ ਨਹੀਂ। ਫਿਰ ਉਹਦੀ ਰੈਲੇਵੈਂਸ ਜ਼ਿਆਦਾ ਹੁੰਦੀ ਹੈ। ਹਾਂ, ਉਹਦੇ ਨਾਲ ਵੀ ਹੁੰਦਾ ਹੈ ਕਿ ਜੀ ਬਹੁਤ ਸਾਰਿਆਂ ਨੇ ਕਮੈਂਟ ਉਹੀ ਲਿਖੇਗਾ ਜਿਹਨੇ ਉਹਨੂੰ ਦੇਖਿਆ, ਪਰ ਉਹਦੇ ਤੋਂ ਜਿਹੜਾ ਟੌਪਿਕ ਹੈ ਉਹਦੇ ਨਾਲ ਜਸਟਿਸ ਨਹੀਂ ਹੁੰਦਾ। ਸੋ ਇਹ ਸਾਡੀ ਜ਼ਰੂਰ ਗੁਜ਼ਾਰਿਸ਼ ਹੈ। ਟੌਪਿਕ ਓਪਨਿੰਗ ਤੁਸੀਂ ਪੁੱਛਿਆ, ਹੁਣ ਤੁਹਾਡੇ ਵੱਲ ਆਈ ਹੈ, ਤੁਸੀਂ ਪਹਿਲਾਂ ਸਾਰਾ ਮਿਸ ਕੀਤਾ ਹੈ। ਇਸ ਦੇ ਲਈ ਅਸੀਂ ਜਦੋਂ ਇਹ ਦੇਖਦੇ ਹਾਂ ਵੀ RSS ਜਿਸ ਦਾ ਜਨਮ ਹੀ ਜਿੱਥੇ ਨਾਜ਼ੀ ਆਈਡੀਓਲੋਜੀ ਬੇਸਡ ਉਹਨਾਂ ਦੀ ਵਿਚਾਰਧਾਰਾ ਸੀ ਜੀ, ਕਿਉਂਕਿ ਨਾਜ਼ੀ ਮਿਲੀਟੈਰਲੀ ਟ੍ਰੇਨਡ ਸਨ। ਔਰ ਇਹੀ ਨਹੀਂ ਵੀ ਨਾਜ਼ੀਆਂ ਦੀ ਜਦੋਂ ਉਹਨਾਂ ਨੇ ਕੰਟਰੀ ਕੰਟਰੋਲ ਕਰ ਲਈ, ਜਰਮਨ 'ਚ ਹਕੂਮਤ ਹਿਟਲਰ ਦੀ ਬਣ ਗਈ, ਫਿਰ ਤਾਂ ਫੌਜ ਹੀ ਉਹਨਾਂ ਦੀ ਸੀ ਜੀ। ਪਰ ਜਦੋਂ ਨਹੀਂ ਵੀ ਸੀ, ਜਦੋਂ ਨਾਜ਼ੀ ਪਾਰਟੀ ਸੀ, ਉਹਨਾਂ ਨੇ ਉਹਨਾਂ ਦੇ ਆਪਣੇ ਵਰਕਰਸ ਨੂੰ ਔਰ ਜਿਹੜੇ ਪਾਰਟੀ ਮੈਂਬਰ ਸੀ ਉਹਨਾਂ ਦੀ ਫੌਜੀ ਟ੍ਰੇਨਿੰਗ ਹੁੰਦੀ ਸੀ, ਹਥਿਆਰ ਚਲਾਉਣ ਦੇ ਵਿੱਚ ਉਹ ਪੂਰੀ ਤਰ੍ਹਾਂ ਟ੍ਰੇਨਡ ਸੀ। ਔਰ ਇਹ ਜ਼ਾਹਿਰ ਹੈ ਵੀ ਜਿਹੜੇ ਇਸ ਕਿਸਮ ਦੀਆਂ ਮੂਵਮੈਂਟਸ ਹੁੰਦੀਆਂ ਨੇ, ਫਾਸ਼ਿਸਟ ਮੂਵਮੈਂਟਸ ਜਾਂ ਡਿਕਟੇਟਰਾਨਾ ਅੰਦਾਜ਼, ਉਹਨਾਂ ਨੂੰ ਅਲਟੀਮੇਟਲੀ ਹੁੰਦਾ ਹੈ ਕਿ ਵੀ ਅਸੀਂ ਪਾਵਰ ਵੀ ਕੈਪਚਰ ਕਰਨੀ ਹੈ ਆਰਮਸ ਦੇ ਸਿਰ ਦੇ ਉੱਤੇ, ਆਪਣੇ ਇੱਕ ਡਰ ਦੇ ਕੇ, ਖੌਫ ਦੇ ਕੇ। ਔਰ ਜਦੋਂ ਪਾਵਰ ਸਾਡੇ ਕੋਲ ਆ ਗਈ, ਉਸ ਡਰ ਖੌਫ ਦੇ ਨਾਲ ਹੀ ਅਸੀਂ ਜਿਹੜੀ ਫਿਰ ਵਿਰੋਧਤਾ ਹੈ ਜਾਂ ਆਪੋਜੀਸ਼ਨ ਹੈ ਉਹਨੂੰ ਵੀ ਚੁੱਪ ਕਰਾਣਾ। ਜਿਹੜੇ ਵਿਧਨ ਵੀ ਹੁੰਦੇ ਨੇ ਉਹ ਡਰਦੇ ਨੇ, ਹਰ ਕੋਈ ਜਿਵੇਂ ਸਾਡੇ ਪੰਜਾਬੀ 'ਚ ਕਹਿੰਦੇ ਨੇ ਰੱਬ ਨੇੜੇ ਕਿ ਕਸੂਨ ਨਹੀਂ। ਤੁਹਾਨੂੰ ਪਤਾ ਹੈ ਕਿ ਭਾਈ ਰੱਬ ਹੈ, ਪਰ ਅਗਲਾ ਮੁੱਕਾ ਲੈ ਕੇ ਖੜਾ ਕਹਿੰਦਾ ਦੱਸ। ਉਹ ਪਹਿਲਾਂ ਆਪਣੇ ਆਪ ਨੂੰ ਬਚਾਉਂਦਾ ਹੈ ਕਿ ਭਾਈ ਇਹਦੇ ਮੁੱਕੇ ਤੋਂ ਬਚਾ, ਚਲੋ ਰੱਬ ਨਾਲ ਤਾਂ ਫਿਰ ਰੱਬ ਤਾਂ ਮਾਫ ਕਰ ਦਿੰਦਾ, ਬਾਅਦ 'ਚ ਦੇਖ ਲਾਂਗੇ ਰੱਬ ਨਾਲ। ਸੋ ਕੁੱਲ ਮਿਲਾ ਕੇ ਇਹ ਜਿਹੜੀ ਸਾਰੀ ਆਈਡੀਓਲੋਜੀ ਹੈ ਇਹਦਾ ਬੇਸ ਹੀ ਇਹ ਹੁੰਦਾ, ਔਰ RSS ਵੀ ਇਸੇ ਬੇਸ ਤੇ ਬਣਿਆ। ਔਰ ਸੈਕੰਡ ਜਿਹੜਾ ਮੋਸਟ ਪਾਵਰਫੁਲ ਉਹਨਾਂ ਦਾ ਹਥਿਆਰ ਹੁੰਦਾ ਪ੍ਰੋਪੇਗੈਂਡਾ। ਬਿਲਕੁਲ, ਪ੍ਰੋਪੇਗੈਂਡਾ ਵਰਡ ਹੀ ਜਰਮਨ ਲੈਂਗੁਏਜ ਦਾ ਹੈਗਾ। ਔਰ ਉਹਦੇ 'ਚ ਜੇ ਅਸੀਂ RSS ਨਾਲ ਜੁੜੇ ਮਾਮਲੇ ਦੇ ਵਿੱਚ ਚਾਣਕਿਆ ਨੂੰ ਵੀ ਵਿੱਚ ਲੈ ਆਈਏ ਕਿ ਵੀ ਝੂਠ ਵੱਡਾ ਬੋਲਣਾ ਹੈ, ਬਾਰ-ਬਾਰ ਬੋਲਣਾ ਹੈ। ਸੋ ਪ੍ਰੋਪੇਗੈਂਡਾ ਤਾਂ ਇਹਨਾਂ ਨੇ ਬਾਅਦ 'ਚ ਵਰਡ ਕੱਢਿਆ, ਉਹ ਤਾਂ ਪਹਿਲਾਂ ਦੇ ਮਾਰ ਸੀ ਇਸ ਗੱਲ ਦੇ ਕਿ ਔਰ ਇੰਨੇ ਧੜੱਲੇ ਨਾਲ ਝੂਠ ਬੋਲਦੇ ਨੇ। ਔਰ ਫਿਰ ਇਸ ਸਾਰੇ 'ਚੋਂ ਕਿਉਂਕਿ ਜਦੋਂ ਲੋਕਤੰਤਰ ਦੀ ਗੱਲ ਹੁੰਦੀ ਹੈ, ਜਮਹੂਰੀਅਤ ਦੀ ਗੱਲ ਹੁੰਦੀ ਹੈ, ਸੋ ਇਹਨਾਂ ਦੋਨਾਂ ਦਾ ਸਹਾਰਾ ਲੈ ਕੇ ਜਿਸ ਦੇ ਵਿੱਚ ਮਿਲੀਟੈਂਸੀ ਵੀ ਇੱਕ ਖੌਫ ਪੈਦਾ ਕਰਕੇ ਔਰ ਪ੍ਰੋਪੇਗੈਂਡੇ ਦਾ ਸਹਾਰਾ ਲੈ ਕੇ ਪਾਵਰ ਕੈਪਚਰ ਕਰਨੀ ਉਹ ਜਮਹੂਰੀਅਤ ਤਰੀਕੇ ਨਾਲ। ਔਰ ਤਾਂ ਕਿ ਇਹ ਹੋਏ ਜੀ ਕਿ ਦੇਖੋ ਹੁਣ ਜਿਵੇਂ ਜਰਮਨੀ ਹੈ, ਕੋਈ ਜਰਮਨ ਕੋਈ ਫੌਜੀ ਨਹੀਂ ਸੀ ਹਿਟਲਰ, ਹਾਲਾਂ ਆਰਮੀ 'ਚੋਂ ਆਇਆ, ਪਰ ਉਹਨੇ ਕੋਈ ਬੀਇੰਗ ਏ ਜਨਰਲ ਕੋਈ ਪਾਵਰ ਕੈਪਚਰ ਨਹੀਂ ਸੀ ਕੀਤੀ ਜਿਵੇਂ ਪਾਕਿਸਤਾਨ 'ਚ ਹੁੰਦਾ ਹੈ ਕਿ ਜੀ ਮਾਰਸ਼ਲ ਲਾ ਲੱਗ ਗਿਆ, ਫੌਜ ਨੇ ਕੈਪਚਰ ਕਰ ਲਈ ਪਾਵਰ। ਉਹਨੇ ਜਿਹੜੀ ਪਾਵਰ ਲਈ ਉਹ ਵੋਟਾਂ ਦੇ ਨਾਲ ਲਈ। ਨਾਜ਼ੀਆਂ ਨੇ ਐਸਾ ਮਾਹੌਲ ਕ੍ਰੀਏਟ ਕੀਤਾ 30s ਦੇ ਵਿੱਚ, ਇਕਨੋਮੀ ਉਹਨਾਂ ਦੀ ਥੱਲੇ ਨੂੰ ਜਾ ਰਹੀ ਸੀ, ਵੋਟਾਂ ਦੇ ਨਾਲ ਉਹਨਾਂ ਨੇ ਪਾਵਰ ਲਈ। ਜਰਮਨ ਦਾ ਨਾਂ ਵੀ ਜਿਹੜਾ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ। ਸੋ ਜ਼ਾਹਿਰ ਹੈ
ਕਿ ਮੋਦੀ ਕਿਆਂ ਦੇ ਜਾਂ ਅੱਜ ਜਿਨ੍ਹਾਂ ਦੇ ਹੱਥ ਅਸੀਂ ਆਰਐਸਐਸ ਦੀ ਇੱਕ ਪਾਸੇ ਬਣਤਰ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਬਣਤਰ ਦੇ ਵਿੱਚ ਮੁੱਢਲੇ ਤੌਰ ਤੇ ਨੀਮ ਫੌਜੀ ਟ੍ਰੇਨਿੰਗ ਪਹਿਲਾਂ ਡਾਂਗ ਤੋਂ ਸ਼ੁਰੂ ਹੋਏ, ਹੌਲੀ ਹੌਲੀ ਹੁਣ ਉਹਨਾਂ ਦੇ ਪਿਛਲੇ ਕੁਝ ਸਾਲਾਂ ਤੋਂ ਔਰ ਖਾਸ ਤੌਰ ਜਦੋਂ ਪਾਵਰ ਹੈ ਉਹ ਸੈਮਾਈ ਆਟੋਮੈਟਿਕ ਵੈਪਨ ਵੀ, ਹਥਿਆਰਾਂ ਦੀ ਪੂਰੀ ਟ੍ਰੇਨਿੰਗ। ਔਰ ਅਸੀਂ ਦੇਖਦੇ ਹਾਂ ਵੀ ਜਿਹੜੇ ਇਹਨਾਂ ਦੇ ਅੱਗੋਂ 70-80 ਅੱਡ-ਅੱਡ ਗਰੁੱਪ ਬਣੇ ਜਿਨ੍ਹਾਂ ਦੇ ਵਿੱਚ ਬਜਰੰਗ ਦਲ ਜਾਂ ਇੱਕ ਖਾਸ ਤੌਰ ਤੇ ਅਭਿਨਵ ਭਾਰਤ ਜਿਹੜਾ ਕਦੇ ਸਾਵਰਕਰ ਨੇ ਸ਼ੁਰੂ ਕੀਤਾ ਸੀ, ਜਿਹਦੇ ਕਰਨਲ ਪ੍ਰੋਤ ਔਰ ਸਾਧਵੀ, ਇਹ ਸਾਰੇ ਲੋਕ, ਸਾਧਵੀ ਪ੍ਰਗਿਆ ਉਹਦਾ ਹਿੱਸਾ ਸੀ, ਜਿਨ੍ਹਾਂ ਨੇ ਫਿਰ RDX ਵੀ ਐਕਵਾਇਰ ਕੀਤਾ, ਬੰਬ ਬਣਾਉਣ ਦੀ, ਬੰਬ ਚਲਾਉਣ ਦੀ ਉਹ ਸਮਝੌਤਾ ਐਕਸਪ੍ਰੈਸ ਹੋਏ, ਮਾਰੇਗਾਂਵ ਹੋਏ, ਮੱਕਾ ਹੋਏ, ਹੈਦਰਾਬਾਦ ਦੇ ਵਿੱਚ ਅਜਮੇਰ ਸ਼ਰੀਫ ਹੋਏ, ਉਹਨਾਂ ਨੇ ਸਾਰੇ ਥਾਂ ਤੇ ਇਸਤੇਮਾਲ ਕੀਤਾ। ਸੋ ਇਹਨਾਂ ਦਾ ਜਿਹੜਾ ਪੈਰਲਲ ਫੌਜੀ ਵਿੰਗ ਹੈ ਉਹ ਉਸ ਹੱਦ ਤੱਕ ਬਿਲਕੁਲ, ਔਰ ਹੁਣ ਤਾਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਕਿ ਵੀ ਈਵਨ ਵਿਮਨ RSS ਨੇ ਕਿਵੇਂ ਔਰਤਾਂ ਦਾ ਵਿੰਗ ਜਿਹਦੇ ਜਵਾਨ ਬੱਚੀਆਂ ਜਿਹੜੀਆਂ ਨੇ ਈਵਨ ਯੰਗ ਐਜ਼ 12-13 ਸਾਲ ਦੀਆਂ, ਉਹਨਾਂ ਦੀ ਇੱਕ ਪਾਸੇ ਬ੍ਰੇਨ ਵਾਸ਼ਿੰਗ ਹੁੰਦੀ ਹੈ, ਉਹਨਾਂ ਦੇ ਅੱਡ ਕੈਂਪ ਲੱਗਦੇ ਨੇ, ਦੂਸਰੇ ਪਾਸੇ ਉਹਨਾਂ ਨੂੰ ਹਥਿਆਰ ਚਲਾਉਣੇ ਸਿਖਾਏ ਜਾਂਦੇ ਨੇ। ਔਰ ਈਵਨ ਇੱਕ ਵੀਡੀਓ ਜਿਹੜੀ ਮੈਂ ਪਿਛਲੇ ਦਿਨਾਂ 'ਚ ਮੈਨੂੰ ਦੇਖਣ ਦਾ ਵੀਕਐਂਡ ਤੇ ਮੌਕਾ ਬਣਿਆ, ਛੋਟੇ ਛੋਟੇ ਬੱਚੇ ਜਿਹੜੇ ਨੇ 7 ਜਾਂ 8 ਸਾਲ ਦੇ, ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ। ਔਰ ਇੱਕ ਸਾਬਕਾ ਫੌਜੀ ਔਰ ਇੱਕ ਲੇਡੀ ਜਿਹੜੀ ਕਿ ਉਹਦੀ ਪ੍ਰਿੰਸੀਪਲ ਬਣੀ ਹੋਈ ਹੈ ਉਸ ਇੰਸਟੀਚਿਊਟ ਦੀ, ਉਹ ਬੱਚਿਆਂ ਨੂੰ ਪੁੱਛ ਰਹੇ ਨੇ ਜੀ ਤੁਹਾਡੇ ਦੁਸ਼ਮਣ ਕੌਣ ਨੇ, ਮੁਸਲਮ, ਵੀ ਤੁਸੀਂ ਕਾਹਦੀ ਤਿਆਰੀ ਕਰ ਰਹੇ ਹੋ, ਇਹ ਵਾਰ ਲੜਾਈ ਹੋਏਗੀ, ਸਾਡੇ ਧਰਮ ਨੂੰ ਖਤਰਾ ਹੈ। ਸੋ ਜਦੋਂ ਅਸੀਂ ਫੁੱਟ ਸ਼ੋਲਜਰ ਕਹਿੰਦੇ ਹਾਂ ਉਹ ਉਹਨਾਂ ਦੀ ਟ੍ਰੇਨਿੰਗ ਇਸ ਕਿਸਮ ਦੀ ਹੈ, ਔਰ ਇਹ ਉਹੀ ਡਿਸਾਈਡ ਕਰਦੇ ਨੇ ਕਿਸ ਸਿਚੁਏਸ਼ਨ 'ਚ ਬਜਰੰਗ ਦਲ ਦਾ ਨਾਂ ਇਸਤੇਮਾਲ ਕਰਨਾ ਹੈ। ਜੇ ਉਹਨਾਂ ਨੇ ਜਿਹੜਾ ਉਹ ਲਵ ਜਿਹਾਦ ਔਰ ਦੂਸਰੇ ਦੇ ਮੁੱਦੇ ਤੇ ਹੈ ਤਾਂ ਉਧਰ ਕਿਹਨੂੰ ਅੱਗੇ ਕਰਨਾ। ਔਰ ਇਹ ਯੋਗੀ ਆਦਿੱਤਿਆਨਾਥ ਜਿਹੜਾ ਯੂਪੀ ਦਾ ਚੀਫ ਮਿਨਿਸਟਰ ਹੈ, ਇਹਦੀ ਇੱਕ ਅੱਡ ਬਾਡੀ ਸੀ ਯੁਵਾ ਵਾਹਿਨੀ ਦੇ ਨਾਂ ਥੱਲੇ, ਜਿਹੜੀ ਹੁਣ ਕਿਉਂਕਿ ਇਹ RSS ਨਾਲ ਮਰਜ ਔਰ ਖੁਦ ਉਹ ਪ੍ਰਾਈਮ ਮਿਨਿਸਟਰੀਅਲ ਐਸਪੀਰੈਂਟ ਹੈ। ਸੋ ਇਹਨਾਂ ਨੇ ਇਹ ਸਾਰੇ ਤੌਰ ਤਰੀਕੇ ਰੱਖੇ ਹੋਏ ਨੇ। ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ ਆਪਣੀਆਂ ਜੜ੍ਹਾਂ, ਹਾਲਾਂ ਇਹਨਾਂ ਦੀ ਹੋਂਦ ਤਾਂ ਪੰਜਾਬ 'ਚ ਵੀ, ਪੰਜਾਬ ਦੇ ਜਿਹੜੇ ਹਿੰਦੂ ਖਾਸ ਤੌਰ ਤੇ ਜਿਹੜੇ ਲਹਿੰਦੇ ਪੰਜਾਬ 'ਚੋਂ ਆਏ ਉਹਨਾਂ 'ਚ ਤਾਂ 50-60s ਤੋਂ ਹੀ ਰਹੀ ਹੈ, ਪਰ ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਹਿੰਦੂ ਜਮਾਤ ਭਾਰਤੀ ਜਨਸੰਘ ਦੀ ਹੋਂਦ ਸੀ ਜਿਹਦੇ ਕਰਕੇ ਪਰ ਉਦੋਂ RSS ਦਾ ਕੋਈ ਬਹੁਤ ਜ਼ਿਆਦਾ ਵਿਜ਼ੀਬਲ ਰੂਪ ਨਹੀਂ ਸੀ, ਕਿਉਂਕਿ ਸਿੱਖ ਬੜੇ ਆਰਗੇਨਾਈਜ਼ ਸੀ ਅਕਾਲੀ ਦਲ ਦੇ ਫਾਰਮ 'ਚ। ਔਰ ਹਰਿਆਣਾ ਜਿਹੜਾ ਕਿ ਪੰਜਾਬ ਦਾ ਹਿੱਸਾ ਸੀ 66 ਤੱਕ, ਉਹਦੇ 'ਚ ਵੀ ਜਿਹੜੀ ਜਾਟ ਲੀਡਰਸ਼ਿਪ ਹੈ ਉਹ ਆਰੀਆ ਸਮਾਜੀ ਸੀ, ਔਰ ਉਹ ਇਹਨਾਂ ਨੂੰ, ਬਾਣੀਆਂ ਨੂੰ ਜਾਂ ਭਾਰਤੀ ਜਨਸੰਘ ਨੂੰ ਨਫ਼ਰਤ ਕਰਦੀ। ਸੋ ਹਰਿਆਣੇ 'ਚ ਉਹਨਾਂ ਦਾ ਕਦੇ ਬੇਸ ਨਹੀਂ ਸੀ। ਸੋ ਪੰਜਾਬ 'ਚ ਸ਼ਹਿਰੀ ਹਲਕਿਆਂ 'ਚ ਜਾਂ ਥੋੜ੍ਹੇ ਬਹੁਤ ਕਸਬਿਆਂ 'ਚ ਮੈਨੂੰ ਯਾਦ ਹੈ ਕਿ ਸ਼ਾਖਾ ਲਾਉਣ ਦੇ ਨਾਂ ਥੱਲੇ ਉਹ ਬੱਚਿਆਂ ਨੂੰ ਲੈ ਜਾਂਦੇ ਸੀ ਕਿ ਜੀ ਉੱਥੇ ਐਕਸਰਸਾਈਜ਼, ਉਹ ਸ਼ਾਖਾ ਦਾ ਮਤਲਬ ਐਕਸਰਸਾਈਜ਼ ਹੀ ਹੁੰਦਾ ਸੀ ਉਹਨਾਂ 'ਚ। ਕਦੀ ਕਦਾਈ ਕੋਈ 2-4 ਸਿੱਖ ਬੱਚੇ ਵੀ ਚਲੇ ਜਾਂਦੇ ਸੀ, ਪਰ ਉਹਦੇ 'ਚ ਵੀ ਟ੍ਰੇਨਿੰਗ ਪੈਟਰਨ ਉਹਨਾਂ ਦਾ ਉਹੀ ਸੀ ਕਿ ਵੀ ਜਿੱਥੇ ਐਕਸਰਸਾਈਜ਼ ਉੱਥੇ ਲਾਠੀ ਚਲਾਉਣਾ ਵੀ ਸਿਖਾਉਣਾ। ਫਿਰ ਇੱਕ ਜਿਹੜਾ ਆਪਣਾ ਭਗਵਾ ਝੰਡਾ ਜਿਹਨੂੰ ਧਵਜ ਕਹਿੰਦੇ ਸੀ, ਉਸ ਨੂੰ ਸਲੂਟ ਕਰਕੇ ਉਹ ਕੰਮ ਸ਼ੁਰੂ ਕਰਨਾ। ਔਰ ਫਿਰ ਇਵੈਂਚੁਅਲੀ ਸਾਲ ਦੇ ਵਿੱਚ ਇੱਕ ਸਮਾਗਮ ਜਿਹੜਾ ਕਿ ਮੈਂ ਆਪਣੇ ਚਾਈਲਡਹੁੱਡ ਤੋਂ ਵੀ ਯਾਦ ਕਰ ਸਕਦਾ ਕਿ ਜਿਸ ਦੇ ਵਿੱਚ ਉਹ ਖਾਸ ਤੌਰ ਤੇ ਉਹਨੂੰ ਗੁਰੂ ਦਕਸ਼ਣਾ ਦਿਵਸ ਕਹਿੰਦੇ ਸੀ ਨਹੀਂ, ਕਿ ਵੀ ਉਹ ਭਾਵੇਂ ਫਿਰ ਕੋਈ ਰੁਪਈਆ ਦੇ, ਦੀਵਾਨੀ ਚਵਾਨੀ ਦੇ, ਉਹ ਗੁਰੂ ਦਕਸ਼ਣਾ ਸੀ। ਔਰ ਫਿਰ ਭਾਰਤ ਮਾਤਾ ਦੇ ਸਾਹਮਣੇ ਖਲੋ ਕੇ ਜਿਹੜੀ ਕਿ ਉਹ ਦੁਰਗਾ ਦੇ ਰੂਪ ਦੇ ਵਿੱਚ ਬਣਾਈ ਹੋਈ ਸੀ। ਮੈਂ ਪਿਛਲੇ ਦਿਨਾਂ 'ਚ ਜਿਹੜਾ ਥੋੜ੍ਹਾ ਇਸ ਨੂੰ ਵੀ ਵੇਰਵੇ ਨਾਲ ਦੇਖਿਆ ਵੀ ਬੰਗਾਲੀਆਂ 'ਚ ਐਸਾ ਕੀ ਹੈ ਜਿੱਥੇ ਕਿ ਦੁਰਗਾ ਪੂਜਨ ਜਾਂ ਉਹਨਾਂ ਦੀ ਬੰਗਾਲ, ਅਸਾਮ, ਉੜੀਸਾ ਦੀ ਜਿਹੜੀ ਪੈਟਰਨ ਹੈ ਉਹ ਦੁਰਗ ਹੈ। ਮੈਂ ਡਿਸਕਸ ਕਰਾਂਗਾ ਆਉਣ ਵਾਲੇ ਦਿਨ। ਸੋ ਇਹ ਜਿਹੜਾ ਸਾਰਾ ਪਾਰਟ ਹੈ ਕਿ ਵੀ ਕਿਵੇਂ ਭਾਰਤ ਮਾਤਾ ਨੂੰ ਦੁਰਗਾ ਰੂਪ ਦੇ ਵਿੱਚ ਲਿਆਉਣਾ, ਜਿਹੜਾ ਜ਼ਾਹਰ ਹੈ ਕਿ ਵੀ ਪਹਿਲਾਂ ਇਹ ਆਨੰਦ ਮੱਠ ਦੇ ਥੱਲੇ ਉਹਨੇ ਚਟੋਪਾਧਿਆਏ ਨੇ ਕੀਤਾ, ਲੇਕਿਨ ਅੱਜ ਪੰਜਾਬ ਦੇ ਵਿੱਚ RSS ਦਾ ਕਿਸ ਹੱਦ ਤੱਕ ਬੋਲਬਾਲਾ ਹੈ, ਕਿਉਂਕਿ 85 ਦੇ ਨੇੜੇ ਤੇੜੇ ਪਹੁੰਚਦੇ ਆ ਉਹਨਾਂ ਨੇ ਫਿਰ ਰਾਸ਼ਟਰੀ ਸਿੱਖ ਸੰਗਤ ਬਣਾਈ। ਫਿਰ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਬਾਦਲ ਦੀਆਂ ਟਰਮਸ ਰਹੀਆਂ, ਕਿਉਂਕਿ ਪਹਿਲੇ ਪੀਰੀਅਡ 'ਚ ਕੋਈ, ਕਿਉਂਕਿ ਅਕਾਲੀਆਂ 'ਚ ਵੀ ਪੰਥਕ ਏਜੰਡਾ ਸੀ, ਸੰਤ ਭਿੰਡਰਾਂਵਾਲੇ 70s ਦੇ ਵਿੱਚ, ਲੇਟ 70s 'ਚ ਆਏ, ਔਰ ਉਸ ਸਾਰੇ ਦੇ ਥੱਲੇ ਇਹਨਾਂ ਦਾ ਹੌਸਲਾ ਨਹੀਂ ਸੀ ਪੈਂਦਾ। ਬਾਦਲ ਦੇ ਵੇਲੇ ਖਾਸ ਤੌਰ ਤੇ 1999 'ਚ ਅਸੀਂ ਦੇਖਿਆ ਵੀ ਅਨੰਦਪੁਰ ਸਾਹਿਬ ਖਾਲਸਾ ਸਾਜਨਾ ਦਿਵਸ ਦੀ 300 ਸਾਲਾ ਮੌਕੇ
ਇਹਨਾਂ ਨੇ ਨਿੱਕਰਾਂ ਦੇ ਨਾਲ ਆਪਣਾ ਪੂਰਾ ਲੈ ਕੇ ਲਾਠੀ ਮਾਰਚ ਵੀ ਮਾਰਚ ਕੀਤਾ ਕੀਤਾ। ਪਰ ਉਹ ਵੀ ਕੋਈ ਉਹਦਾ ਬਹੁਤਾ ਇੰਨਾ ਨਹੀਂ ਹੋਇਆ। ਪਰ ਹੁਣ ਪਿਛਲੇ ਪੀਰੀਅਡ 'ਚ ਇੱਕ ਪਾਸੇ ਤਾਂ ਬਾਦਲ ਦੀ ਹਕੂਮਤ ਵੇਲੇ ਤਾਂ ਉਹਨਾਂ ਨੇ ਆਪਣਾ ਪੈਰ ਪਸਾਰੇ, ਇੱਕ ਚੰਗੀ ਗੱਲ ਰਹੀ ਕਿ 2003 ਦੇ ਵਿੱਚ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਿ ਭਾਈ ਇਹਨਾਂ ਦੇ ਨਾਲ ਕੋਈ ਕੋਆਪਰੇਟ ਨਾ ਕਰੋ, ਔਰ ਇਹ ਮੰਦਰਾਂ 'ਚ ਵੀ ਪ੍ਰਕਾਸ਼ ਕਰਨਾ ਚਾਹੁੰਦੇ ਸੀ, ਉੱਥੇ ਉਹ ਰੁਕ ਗਏ। ਪਰ ਹੁਣ ਇਹ ਲੱਗਦਾ ਹੈ ਵੀ ਕਿਉਂਕਿ ਅਮਰਿੰਦਰ ਦੇ ਨਾਲ ਅੰਡਰਸਟੈਂਡਿੰਗ ਹੋਈ ਹੈ, ਇਹਨਾਂ ਦੀ ਵੋਟਾਂ ਵੀ ਇਹਨਾਂ ਨੇ ਪਵਾਈਆਂ ਨੇ, ਉਹ ਹਿੰਦੂਤਵਾ ਦਾ ਝੰਡਾ ਬਰਦਾਰ ਵੀ ਹੈ, ਕਦੇ ਮੋਦੀ ਦਾ ਮੈਂ ਕ੍ਰਿਟਿਸਿਜ਼ਮ ਨਹੀਂ ਦੇਖਿਆ ਜੋ ਮੁਸਲਮਾਨਾਂ ਦੇ ਖਿਲਾਫ ਹੋ ਰਿਹਾ ਹੈ, ਈਸਾਈਆਂ ਦੇ, ਦਲਿਤਾਂ ਦੇ, ਇਸ ਮੁੱਦੇ ਦੇ ਉੱਤੇ ਵੀ ਨਹੀਂ ਦੇਖਿਆ ਕਿ ਉਸਨੇ ਕੋਈ ਲਾਈਨ ਲਈ ਹੋਏ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਇਹ ਫੇਰ ਆਪਣਾ ਸਿਰ ਚੁੱਕ ਰਹੇ ਨੇ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜੇ ਈਵਨ ਪਹਿਲਾਂ ਵੀ ਮਾਰੇ ਗਏ ਕੋਈ ਲੋਕ ਸੀ, ਕਿਨੇ ਮਾਰੇ, ਜਿਵੇਂ ਅੰਮ੍ਰਿਤਸਰ ਵਾਲੇ ਦਾ ਸਾਹਮਣੇ ਆਇਆ ਵੀ ਉਹਦਾ ਕੋਈ ਪੈਸੇ ਦਾ ਲੈਣ ਦੇਣ ਦਾ ਝਗੜਾ ਸੀ, ਹਿੰਦੂ ਲੀਡਰ ਬਣਾਤੇ, ਸਾਰੇ ਦੇ ਸਾਰੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਹਵਾਲੇ ਕਰਤੇ ਕੇਸ। ਔਰ ਹੁਣ ਈਵਨ ਕੁਝ ਦਿਨ ਪਹਿਲਾਂ 4-5 ਦਿਨ ਪਹਿਲਾਂ ਜੇਲ੍ਹ ਚੋਂ ਜਗਤਾਰ ਸਿੰਘ ਜੱਗੀ ਨੂੰ ਫੇਰ ਕੱਢ ਕੇ ਲਿਜਾ ਕੇ 5 ਦਿਨ ਦਾ ਪੁਲਿਸ ਰਿਮਾਂਡ, ਇਹ 8ਵਾਂ ਕੇਸ ਹੈ। ਔਰ ਅੱਜ 9:30 ਤੋਂ 10 ਦੇ ਪ੍ਰੋਗਰਾਮ ਜਸਪਾਲ ਸਿੰਘ ਮੰਝਪੁਰ ਗੱਲਬਾਤ ਕਰਨਗੇ ਕਿ ਕਿਵੇਂ ਜਿਹੜਾ ਇਹ ਸਾਰੇ ਦਾ ਕੀ ਫੋਲੋ ਅਪ ਹੈ, ਕਿਵੇਂ ਉਹਨਾਂ ਨੂੰ ਜਿਹੜਾ ਮੈਂਟਲ ਔਰ ਦੂਸਰਾ ਹਰਾਸ ਕੀਤਾ ਜਾ ਰਿਹਾ। ਫਿਰ ਅਸੀਂ ਦੇਖਦੇ ਹਾਂ ਖਰੜ ਦੇ ਵਿੱਚ ਜਗਤਾਰ ਸਿੰਘ ਹਵਾਰੇ ਦਾ ਵੀ ਕੋਈ ਨਵਾਂ ਕੇਸ ਕੱਢ ਲਿਆ, ਔਰ ਇਹ ਵੀ ਗੱਲ ਸਾਹਮਣੇ ਆਈ ਵੀ ਇਹ ਸਾਰਾ ਹੀ ਜਿਹੜਾ ਬਹਿਬਲ ਕਲਾਂ ਵੇਲੇ ਜਿਹੜੀਆਂ ਗੋਲੀਆਂ ਇਸਤੇਮਾਲ ਕੀਤੀਆਂ ਗਈਆਂ ਉਹ ਵੀ ਸਾਰਾ ਉਹਨਾਂ ਨੇ ਉਸ ਦੇ ਨਾਲ ਵੀ ਗੜਬੜ ਕਰਕੇ ਉਹਨੂੰ ਫੋਰੈਂਸਿਕ ਜਿਹੜਾ ਹੁੰਦਾ ਹੈ ਉਹ ਗੜਬੜ ਕੀਤੀ ਹੈ। ਸੋ ਜ਼ਾਹਿਰ ਹੈ ਅਮਰਿੰਦਰ ਬਿਲਕੁਲ ਸਿੱਧੇ ਤੌਰ ਦੇ ਉੱਤੇ ਹਿੰਦੂਤਵੀਆਂ ਨਾਲ ਕੰਮ ਕਰ ਰਿਹਾ। ਪਰ ਜਿਹੜੀ ਖਬਰ ਨੇ ਈਵਨ ਸੋਸ਼ਲ ਮੀਡੀਆ ਤੇ ਵੀ ਹੋਏਗਾ, ਮੈਨੂੰ ਮੌਕਾ ਨਹੀਂ ਬਣਿਆ, ਪਰ ਸਾਡੇ ਵੈਲ ਵਿਸ਼ਰ ਜਿਵੇਂ ਨਵਰੂਪ ਸਿੰਘ ਨੇ ਲਗਾਤਾਰ ਸਾਨੂੰ ਫੇਸਬੁੱਕ ਤੇ ਭੇਜਦੇ ਨੇ, ਦੂਸਰੇ ਨੇ, ਔਰ ਬਾਅਦ ਚ ਮੈਂ ਅਜੀਤ ਦੇ ਵਿੱਚ ਵੀ ਦੇਖੀ, ਔਰ ਇਹ ਖਬਰ ਦਰਸ਼ਕ ਇਹ ਪਿਕਚਰ ਦੇਖ ਰਹੇ ਨੇ ਸਕਰੀਨ ਦੇ ਉੱਤੇ, ਔਰ ਇਹ ਅਜੀਤ 22 ਜਨਵਰੀ ਦੀ ਪੇਜ 9 ਦੇ ਉੱਤੇ ਲੱਗੀ ਖਬਰ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿਖੇ RSS ਵੱਲੋਂ ਕੱਢਿਆ ਗਿਆ ਰੂਟ ਮਾਰਚ, ਔਰ ਫਿਰ ਵੱਡੀ ਖਬਰ ਹੈ RSS ਵੱਲੋਂ ਅਨੰਦਪੁਰ ਸਾਹਿਬ ਵਿੱਚ ਕੱਢਿਆ ਗਿਆ ਰੂਟ ਮਾਰਚ। ਫੋਟੋ ਦੇ ਥੱਲੇ ਵੀ ਇਹੀ ਕੈਪਸ਼ਨ ਹੈ ਤੇ ਔਰ ਹੈਡਲਾਈਨ ਵੀ ਇਹ ਹੈ, ਔਰ ਉਹਨਾਂ ਦੇ ਅਨੰਦਪੁਰ ਸਾਹਿਬ ਦੇ ਪੱਤਰਕਾਰ ਨੇ ਖਬਰ ਭੇਜੀ ਹੈ। ਰਾਸ਼ਟਰੀ ਸਵੈਕ ਸੇਵਕ ਸੰਘ ਵੱਲੋਂ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਪੁਰਬ ਮੌਕੇ ਰੂਟ ਮਾਰਚ ਕੀਤਾ ਗਿਆ। ਇਹ ਰੂਟ ਮਾਰਚ VIP ਪਾਰਕਿੰਗ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਸ਼ੁਰੂਆਤੀ ਸਥਾਨ ਤੇ ਸਥਾਪਿਤ ਹੋ ਗਿਆ, ਜਿਸ ਵਿੱਚ ਤਹਿਸੀਲ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ RSS ਵਰਕਰ ਸ਼ਾਮਲ ਹੋਏ। ਅੱਗੇ ਨਾਂ ਨੇ ਕਿ ਵੀ ਫਲਾਣੇ ਨੇ ਜਿਹੜੀ ਹੈ ਉਹਦੇ 'ਚ ਸ਼ਿਰਕਤ ਕੀਤੀ। ਸਾਬਕਾ SDO ਨੇ ਮਦਨ ਗੋਪਾਲ ਲਖਣੋ ਨੇ ਉਹਨੂੰ ਪ੍ਰੀਜ਼ਾਈਡ ਕੀਤਾ, ਔਰ ਉਹਨਾਂ ਨੇ ਜਿਹੜਾ ਅੱਗੋਂ ਉਹਨਾਂ ਨੇ ਕੀ ਕਿਹਾ, ਔਰ ਥੱਲੇ ਬਹੁਤ ਸਾਰੇ ਨਾਂ ਨੇ। ਹੁਣ ਜ਼ਾਹਰ ਹੈ ਕਿ ਵੀ ਇਹ ਇੱਕ ਅਨੰਦਪੁਰ ਸਾਹਿਬ ਦੇ ਸ਼ਹਿਰ 'ਚ 10ਵੇਂ ਪਾਤਸ਼ਾਹ ਦੇ ਜਿਹੜਾ ਆਨੰਦ ਕਾਰਜ ਵਿਆਹ ਪੁਰਬ ਮੌਕੇ, ਕਿਉਂਕਿ ਜ਼ਾਹਰ ਹੈ ਉਸ ਨਾਲ ਜੁੜਿਆ ਹੋਇਆ ਇਤਿਹਾਸ ਹੈ ਕਿ ਉਹਨਾਂ ਦੇ ਜਿਹੜੇ ਇਨ-ਲਾਜ਼ ਸੀ ਉਹ ਲਾਹੌਰ ਦੇ ਨਾਲ ਉਹਨਾਂ ਦਾ ਸੰਬੰਧ ਸੀ, ਔਰ ਉਹ ਮਾਹੌਲ ਇਸ ਕਿਸਮ ਦਾ ਸੀ। ਲਾਹੌਰ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਇੱਥੇ ਹੀ ਲਾਹੌਰ ਵਸਾ ਦਿੰਦੇ, ਸੋ ਗੁਰੂ ਕਾ ਲਾਹੌਰ ਉੱਥੇ ਖਾਸ ਮੁਕਾਮ ਹੈ, ਔਰ ਉੱਥੇ ਹੀ ਗੁਰੂ ਸਾਹਿਬ ਦਾ ਜਿਹੜਾ ਆਨੰਦ ਕਾਰਜ ਹੁੰਦਾ ਹੈ। ਸੋ ਉਸ ਮੌਕੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਹਾਲਾਂ ਮੈਨੂੰ ਕੋਈ ਸੱਜਣ ਦੱਸ ਰਿਹਾ ਸੀ ਕਿ ਵੀ ਜਿਨ੍ਹਾਂ ਛੜਿਆਂ ਦਾ ਵਿਆਹ ਨਹੀਂ ਹੁੰਦਾ ਉਹਨਾਂ ਜਾ ਕੇ ਉੱਥੇ ਸਿਰੇ ਬੰਨੇ ਹੁੰਦੇ ਨੇ, ਲਿਜਾ ਕੇ ਭੇਟ ਕੀਤੇ ਹੁੰਦੇ, ਕਹਿੰਦੇ ਉਹਨੇ ਮਹਾਰਾਜ ਸਾਡਾ ਵੀ ਕੁਝ ਕਰੋ। ਲੇਕਿਨ ਉਹ ਇੱਕ ਆਪਣੇ ਆਪ ਦੇ ਵਿੱਚ ਅਨੰਦਪੁਰ ਸਾਹਿਬ ਦੀ ਇੱਕ ਫਿਜ਼ਾ ਹੈ, ਉੱਥੇ ਜਿਹੜਾ ਵੀ ਕੋਈ ਇਕੱਠ ਹੁੰਦਾ ਹੈ ਬੜੀ ਵੱਡੀ ਗਿਣਤੀ। ਔਰ ਇਹ ਮੌਕਾ ਦੇ ਉੱਤੇ RSS ਦਾ ਅਨੰਦਪੁਰ ਸਾਹਿਬ ਦੇ ਵਿੱਚ ਇਸ ਕਿਸਮ ਦਾ ਜਿਹੜਾ ਉਹ ਮਾਰਚ ਕਰਨਾ ਹਥਿਆਰਾਂ ਨਾਲ ਲੈਸ ਹੋ ਕੇ, ਇਹ ਕੀ ਮੈਸੇਜ ਦਿੰਦਾ? ਬਿਲਕੁਲ। ਔਰ ਇਹ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਹਿੰਸਾ ਅਸੀਂ ਪਿਛਲੇ ਪੀਰੀਅਡ 'ਚ ਦੇਖੀ, ਉਹਨਾਂ ਨੇ ਕਿਵੇਂ ਮੁਸਲਮਾਨਾਂ ਨੂੰ ਤਾਂ ਸਿੱਧਾ ਟਾਰਗੇਟ ਕੀਤਾ ਪਹਿਲੇ ਦਿਨ ਤੋਂ ਹੀ, ਔਰ ਇਲੈਕਸ਼ਨਾਂ 'ਚ ਵੀ ਉਹਨਾਂ ਨੇ ਯਕੀਨੀ ਬਣਾਇਆ ਕਿ ਵੀ ਕਿਸੇ ਨੂੰ ਟਿਕਟ ਨਹੀਂ ਦੇਣੀ, UP 'ਚ ਨਹੀਂ ਦਿੱਤੀ, ਗੁਜਰਾਤ 'ਚ ਨਹੀਂ ਦਿੱਤੀ। ਫਿਰ ਉਹਨਾਂ ਨੇ ਈਸਾਈਆਂ ਨੂੰ ਉੜੀਸਾ ਦੇ ਵਿੱਚ ਕੰਧਮਾਲ, ਔਰ ਲਗਾਤਾਰ ਇੱਕ ਸੱਜਣ ਬੰਗਾਲ ਤੋਂ ਮੈਨੂੰ ਵੀਕਐਂਡ ਤੇ ਮਿਲੇ ਤੇ ਉਹ ਦੱਸ ਰਹੇ ਸੀ, ਕਹਿੰਦੇ ਕਿ ਵੀ ਬਹੁਤ ਬੁਰਾ ਹਾਲ ਹੈ ਉੜੀਸਾ 'ਚ, ਈਸਾਈਆਂ ਤੇ ਬਹੁਤ ਜ਼ੁਲਮ ਹੋ ਰਹੇ ਨੇ, ਔਰ ਇਸ ਵਾਰ
ਈਵਨ ਭਾਵੇਂ ਖਬਰਾਂ ਬਹੁਤ ਘੱਟ ਬਾਹਰ ਆਈਆਂ ਨੇ, ਇਸ ਕ੍ਰਿਸਮਸ ਮਨਾਉਣ ਨਹੀਂ ਦਿੱਤੀ ਬਹੁਤ ਸਾਰੀਆਂ ਥਾਵਾਂ ਤੇ ਜੀ। ਔਰ ਕਿਵੇਂ ਉਹਨਾਂ ਨੇ ਦਲਿਤ ਜਿਹੜੇ ਵਿਦਿਆਰਥੀ ਸੀ JNU 'ਚ ਕੀ ਕੀਤਾ, ਗੁਜਰਾਤ ਦੇ ਵਿੱਚ ਜਿਹੜਾ ਵਰਮੂਲਾ ਜਿਸ ਦਾ ਮਰਡਰ ਹੋਇਆ, ਜਿਹਨੂੰ ਮਰਡਰ ਜਾਂ ਸੁਸਾਈਡ ਬਣਾਇਆ, ਔਰ ਗੁਜਰਾਤ ਦੇ ਵਿੱਚ ਹੀ ਕਿਵੇਂ ਗਾਂ ਨਾਲ ਜਿਹੜਾ ਉਹ ਵਾਇਲੈਂਸ ਦੇ ਹਵਾਲੇ ਨਾਲ ਨੌਜਵਾਨਾਂ ਦੀ ਮਾਰਕੁੱਟ ਕੀਤੀ। ਔਰ ਲੇਟੈਸਟ ਅਸੀਂ ਦੇਖਦੇ ਹਾਂ ਕਿ ਮਹਾਰਾਸ਼ਟਰ 'ਚ ਜਿੱਥੇ ਕਿ ਮੁਹਾਰਾਂ ਦੀ ਬ੍ਰਿਟਿਸ਼ ਆਰਮੀ 'ਚ ਰਲ ਕੇ ਪੇਸ਼ਵਾ ਬਾਹਮਣਾ ਦੇ ਉੱਤੇ ਜਿੱਤ ਸੀ, ਉਸ ਫੰਕਸ਼ਨ ਦੇ ਉੱਤੇ ਜਿੱਥੇ ਕਿ ਲੱਖਾਂ ਲੋਕ ਪਹੁੰਚੇ ਹੋਏ ਸੀ, ਕਿਵੇਂ ਸ਼ਰੇਆਮ ਇਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ ਭਗਵੇ ਝੰਡੇ ਲੈ ਕੇ, ਔਰ ਕਾਰਾਂ ਸਾੜੀਆਂ, ਔਰ ਦੂਜਾ ਔਰ ਅਜੇ ਤੱਕ ਵੀ ਜਿਨ੍ਹਾਂ ਨੂੰ FIR ਜਿਨ੍ਹਾਂ ਦੇ ਖਿਲਾਫ ਲਿਖੀ ਹੋਈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਪੀਰੀਅਡ 'ਚ ਇਹ ਸਮਝਦੇ ਸੀ ਕਿ ਸਿੱਖ ਤਾਂ ਸਾਡੇ ਘੜੇ ਦੀ ਮੱਛੀ ਨੇ, ਜਾਂ ਇਹਨਾਂ ਨੂੰ ਅਸੀਂ ਡੈਥ ਕਿਸ ਨਾਲ ਹੀ ਮਾਰਿਆ ਹੋਇਆ ਬਾਦਲ ਨੂੰ ਅੱਗੇ ਕਰਕੇ। ਪਰ ਜਿਉਂ-ਜਿਉਂ ਡਾਇਸਪੋਰਾ ਸਿੱਖਾਂ ਨੇ ਆਪਣੀ ਜਿਹੜੀ ਹੈ ਤਾਕਤ ਦਾ ਮੁਜ਼ਾਹਰਾ ਕੀਤਾ, ਇੱਕ ਪਾਸੇ ਤਾਂ ਇਹ ਲੱਗੇ ਹੋਏ ਨੇ ਜਿਵੇਂ ਮੈਂ ਕਿਹਾ ਸੀ ਵੀ ਜਾਲੀ ਜੇ ਡਾਇਰੈਕਟਰ ਗੁਰਦੁਆਰਿਆਂ ਦੇ ਬਣਾ ਕੇ ਕਿ ਜੀ ਉਹਨਾਂ ਨੇ ਕਿਹਾ ਸਾਡਾ ਬੈਨ ਨਾਲ ਸੰਬੰਧ ਨਹੀਂ। ਅਜੇ ਤੱਕ ਕੋਈ ਵੀ ਆਥੈਂਟਿਕ ਗੁਰਦੁਆਰਾ ਕਮੇਟੀ ਦਾ ਕੋਈ ਐਸਾ ਸਾਹਮਣੇ ਨਹੀਂ ਆਇਆ ਬਿਆਨ ਕਿ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਾਡੇ ਗੁਰਦੁਆਰੇ 'ਚ ਵੈਲਕਮ ਹੈ, ਕਿਉਂਕਿ ਉਹ ਹੈ ਹੀ ਨਹੀਂ ਲੋਕ ਜਿਨ੍ਹਾਂ ਨੂੰ ਕਿਹਾ ਜਾ ਰਿਹਾ, ਜਾਂ ਵਿਦਨ ਦਾ ਗਰੁੱਪ ਕਮੇਟੀ 'ਚੋਂ ਮਾਈਨੋਰਿਟੀ ਨੇ, ਪਰ ਉਹਨਾਂ ਨੂੰ ਪ੍ਰੈਜ਼ੈਂਟ ਇਵੇਂ ਕੀਤਾ ਜਾ ਰਿਹਾ ਕਿ ਸਿੱਖ ਡਿਵਾਈਡ ਹੋ ਰਹੇ ਨੇ, ਜਿਹੜੀ ਗੱਲ ਨਹੀਂ। ਸੋ ਹੁਣ ਮੈਨੂੰ ਇਹ ਲੱਗਦਾ ਕਿਉਂਕਿ ਦੇਖੋ RSS ਇੱਕ ਬੜੀ ਵੈਲ ਆਰਗੇਨਾਈਜ਼ਡ ਜਮਾਤ ਹੈ, 90+ ਸਾਲ ਦਾ ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੇ ਆਪਣੇ ਵਿੰਗ, ਆਪਣੇ ਥਿੰਕ ਟੈਂਕ, ਆਪਣਾ ਸਾਰਾ ਸਿਸਟਮ ਹੈ, ਔਰ ਉਹ ਹਰ ਗੱਲ ਬੜੀ ਕੈਲਕੂਲੇਟਡਲੀ ਕਰਦੇ ਨੇ। ਔਰ ਹੋ ਸਕਦਾ ਹੈ ਵੀ ਉਹਨਾਂ ਨੇ ਇਹ ਦੇਖ ਲਿਆ ਹੋਏ ਕਿ ਵੀ ਹੁਣ ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਸ਼ੋ ਆਫ ਸਟਰੈਂਥ ਪਹਿਲਾਂ ਕਰੋ ਔਰ ਫਿਰ ਸਿੱਧੇ ਤੌਰ ਤੇ ਟਾਰਗੇਟ ਕਰੋ। ਸੋ ਮੈਂ ਅਨੰਦਪੁਰ ਸਾਹਿਬ ਦੇ ਉਸ ਪਵਿੱਤਰ ਸ਼ਹਿਰ ਦੇ ਵਿੱਚ ਗੁਰੂ ਸਾਹਿਬ ਦੇ ਵਿਆਹ ਪੁਰਬ ਮੌਕੇ ਔਰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਨ ਨਾਲ ਵੀ ਇਹਨੂੰ ਜੋੜ ਕੇ ਉਹਨਾਂ ਦਾ ਕਹਿਣਾ ਜੀ ਉਹਨਾਂ ਨੂੰ ਟ੍ਰਿਬਿਊਟ ਦਿੱਤਾ। ਇੱਕ ਪਾਸੇ ਤੁਸੀਂ ਦਲਿਤ ਭਾਈਚਾਰੇ ਦੇ ਨਾਲ ਕੀ ਸਲੂਕ ਕਰ ਰਹੇ ਹੋ, ਔਰ ਮੈਨੂੰ ਚੰਗਾ ਲੱਗਾ ਇੰਗਲੈਂਡ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਬੜਾ ਜ਼ਬਰਦਸਤ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਪ੍ਰੋਟੈਸਟ ਹੋਇਆ ਜਿਹਦੇ 'ਚ ਭਾਵੇਂ ਉਹਨੂੰ ਆਰਗੇਨਾਈਜ਼ ਕਰਨ 'ਚ ਦਲਿਤ ਆਰਗੇਨਾਈਜੇਸ਼ਨਸ ਕਿ ਜੋ ਕਾਸਟ ਸਿਸਟਮ ਦੇ ਨਾਂ ਥੱਲੇ ਜੋ ਦਲਿਤਾਂ ਦੇ ਖਿਲਾਫ ਹਿੰਸਾ ਹੋ ਰਹੀ ਹੈ, ਪਰ ਮੈਨੂੰ ਚੰਗਾ ਲੱਗਾ ਕਿ ਬਹੁਤ ਸਾਰੇ ਸਿੱਖ ਨੌਜਵਾਨ ਵੀ ਪਲੈਕੈਟ ਲੈ ਕੇ ਉਹਦੇ 'ਚ ਸ਼ਾਮਲ ਸੀ, ਨਹੀਂ ਪੈ ਰਿਹਾ ਸੀ ਔਰ ਮਾਰਚ ਕਰ ਰਹੇ ਸੀ ਉਹ, ਕਿਉਂਕਿ ਇਹ ਹੁਣ ਮੌਕਾ ਹੈ। ਔਰ ਇਹ ਗੱਲ ਮੈਂ ਬਾਰ-ਬਾਰ ਦੁਹਰਾਉਂਦਾ ਹੈ ਕਿ ਅਸੀਂ ਠੀਕ ਹੈ ਹਰ ਗੱਲ ਤੇ ਸਾਡੀ ਸਹਿਮਤੀ ਸ਼ਾਇਦ ਨਾ ਹੋਏ ਬਾਕੀ ਗਰੁੱਪਾਂ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਨੇ, ਪਰ ਸਾਨੂੰ ਟੂਗੈਦਰ ਆਉਣ ਦੀ ਲੋੜ ਹੈ। ਅਦਰਵਾਈਜ਼ ਜਿਹੜੀ ਇਹਨਾਂ ਦੀ RSS ਦੀ ਮੰਨੂ ਸਮ੍ਰਿਤੀ ਸੰਵਿਧਾਨ ਹੋਏਗਾ, ਅਸੀਂ ਤਾਂ ਜੇ ਇਸ ਡਿਬੇਟ 'ਚ ਪਏ ਨਾ ਜੀ ਜੇ ਡਾਕਟਰ ਅੰਬੇਦਕਰ ਨੇ ਸੰਵਿਧਾਨ ਲਿਖਿਆ ਅਸੀਂ ਕਿਵੇਂ ਹਿੰਦੂ ਬਣਾ ਦਿੱਤੇ ਗਏ, ਉਹ ਇੱਕ ਵੱਖਰਾ, ਮੈਂ ਉਸਦੇ ਤੇ ਕਿਸੇ ਨੇ ਡਿਸਕਸ ਕਰਾਂਗਾ ਕਿ ਇੱਕ ਡਰਾਫਟਿੰਗ ਕਨਸਟੀਟਿਊਸ਼ਨ ਡਰਾਫਟਿੰਗ ਕਮੇਟੀ ਸੀ, ਇੱਕ ਜਿਹੜੀ ਹੈ ਕਨਸਟੀਟਿਊਸ਼ਨਲ ਰੀਅਲੀ ਜਿਹੜੇ ਡਿਸਾਈਡਿੰਗ ਕਮੇਟੀ ਸੀ। ਡਿਸਾਈਡਿੰਗ ਕਮੇਟੀ ਡਾਕਟਰ ਰਾਜਿੰਦਰ ਪ੍ਰਸਾਦ ਪਟੇਲ ਔਰ ਨਹਿਰੂ ਸੀ। ਇਹ ਤਾਂ ਡਰਾਫਟਿੰਗ ਕਮੇਟੀ ਦਾ ਜਿਹੜਾ ਪਾਰਟ ਹੈ ਉਸ ਦਾ ਹਿੱਸਾ ਸਨ ਡਾਕਟਰ ਅੰਬੇਦਕਰ, ਔਰ ਇਹ ਇੱਕ ਬੜੀ ਗਲਤਫਹਿਮੀ ਹੈ ਕਿ ਜੀ ਉਹਨਾਂ ਦੇ ਥੱਲੇ ਸਾਨੂੰ ਕਿਵੇਂ ਫਿਰ ਆਰਟੀਕਲ 25B ਕਿਵੇਂ ਲਾਗੂ ਹੋਇਆ। ਸੋ ਲੇਕਿਨ ਮੈਂ ਸਮਝਦਾ ਵੀ ਕੁਝ ਹੋਰ ਵੀ ਇਸ਼ੂ ਨੇ, ਕਈ ਵਾਰ ਉਹਨਾਂ ਵਿੱਚ ਵੀ ਕੁਝ ਇਸ ਕਿਸਮ ਦੇ ਲੋਕ ਬੈਠੇ ਨੇ ਜਿਹੜੇ ਜ਼ਿਆਦਤੀ ਕਰਦੇ ਨੇ, ਇਤਿਹਾਸ ਨਾਲ ਵੀ ਛੇੜਛਾੜ ਕਰਦੇ ਨੇ, ਸਾਡੇ 'ਚ ਵੀ ਨੇ ਜਿਨ੍ਹਾਂ ਦੇ ਮਾਈਂਡ ਸੈਟ 'ਚੋਂ ਅਜੇ ਮੰਨੂ ਨਿਕਲਿਆ ਹੀ ਨਹੀਂ ਹੈ। ਸੋ ਕੁੱਲ ਬਣਾ ਕੇ ਮੈਂ ਸਮਝਦਾ ਹਾਂ ਵੀ ਇਹ ਹੁਣ ਉਹਨਾਂ ਨੇ ਜਿਸ ਕਿਸਮ ਦਾ ਮਾਹੌਲ ਸਿਰਜਿਆ, ਔਰ ਜੇ ਅਨੰਦਪੁਰ ਸਾਹਿਬ 'ਚ ਉਹਨਾਂ ਨੇ ਭਗਤ ਰਵਿਦਾਸ ਜੀ ਦਾ ਨਾਮ ਮੈਂਸ਼ਨ ਕੀਤਾ, ਸੋ ਇਹ ਇੱਕ ਹੋਰ ਵੀ ਡੂੰਘੀ ਮਿਸਚਿਫ ਹੈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਆਹ ਪੁਰਬ ਨੂੰ ਚੁਣਨਾ ਉਸ ਸ਼ੋ ਆਫ ਸਟਰੈਂਥ ਲਈ, ਉਹਨਾਂ ਨੂੰ ਲਾਇਸੈਂਸ, ਉਹਨਾਂ ਨੂੰ ਪਰਮਿਟ ਕਿਹਨੇ ਦਿੱਤਾ? ਬਿਲਕੁਲ ਜ਼ਾਹਰ ਹੈ ਅਮਰਿੰਦਰ ਦੀ ਮਰਜ਼ੀ ਤੋਂ ਬਿਨਾਂ। ਔਰ ਇਸ ਲੈਵਲ ਤੇ ਜਦੋਂ 4 ਚੁਫੇਰੇ ਇੱਕ ਤੁਸੀਂ ਸਿੱਖਾਂ ਦੇ ਖਿਲਾਫ ਤਾਂ ਪੰਜਾਬ ਦੇ ਵਿੱਚ ਉਹ ਹਿੰਸਕ ਮਾਹੌਲ ਸਿਰਜਿਆ ਹੋਇਆ ਹੈ, ਪੁਲਿਸ ਨੇ ਇੱਕ ਸਟੇਟ ਟੈਰਰ ਸ਼ੁਰੂ ਕੀਤਾ ਹੋਇਆ ਹੈ, ਤੇ ਅਨੰਦਪੁਰ ਸਾਹਿਬ 'ਚ ਸਿੱਖਾਂ ਦੇ ਇਤਿਹਾਸਕ ਦਿਨ ਦੇ ਉੱਤੇ RSS ਦੇ ਜਿਹੜੇ ਸੈਂਕੜਿਆਂ ਵਰਕਰ ਨੇ ਉਹ ਹਥਿਆਰਾਂ ਦੇ ਨਾਲ ਮਾਰਚ ਕਰ ਰਹੇ ਨੇ। ਇਹੀ ਮਾਹੌਲ ਜਦੋਂ ਅਸੀਂ 13 ਅਪ੍ਰੈਲ 1978 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਿਰੰਕਾਰੀਆਂ ਨੂੰ ਨਕਲੀ ਜਿਹੜੇ ਨੇ ਕਿਨੇ ਉਹ ਹੱਕ ਦਿੱਤਾ ਸੀ, ਉਹ ਬਾਦਲ ਦੀ ਹਕੂਮਤ ਸੀ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਵੀ ਸਾਡੇ ਬਹੁਤ ਸਾਰੇ ਅਜੇ ਅਵੇਸਲਾ ਪੰਚ ਨੇ, ਜਾਂ ਸਾਨੂੰ
ਉਹ ਡੇਂਜਰ ਸਮਝ ਨਹੀਂ ਆਉਂਦਾ, ਪਰ ਇਹ ਖਤਰੇ ਦੀ ਘੰਟੀ ਹੋਣੀ ਚਾਹੀਦੀ ਹੈ ਕਿ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।